व्यूअर्स वेलकम बैक ऑन आवर प्रोग्राम। सो व्यूअर्स गलबात करन जा रहे हैं कि पाकिस्तान के फौजी जनरल आसिफ मुनीर ਵੱਲੋਂ ਭਾਰਤ ਨੂੰ ਅਖੀਰਲੇ ਹਥਿਆਰ ਦੇ ਤੌਰ ਤੇ ਨਿਊਕਲੀਅਰ ਜੰਗ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਕਿ ਦੋਹਾਂ ਮੁਲਕਾਂ ਦੇ ਜਿਹੜੇ ਕੀ ਨਿਊਕਲੀਅਰ ਸਮਝੌਤੇ ਜਿਹੜੇ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਊਕਲੀਅਰ ਲਫ਼ਜ਼ ਬਹੁਤ ਸਾਰਿਆਂ ਲਈ ਸ਼ਾਇਦ ਇੱਕ ਆਮ ਵਰਤੋਂ ਵਾਲਾ ਸ਼ਬਦ ਬਣ ਗਿਆ, ਪਰ ਜਦੋਂ ਤੁਸੀਂ ਕਿਸੇ ਵੀ ਨਿਊਕਲੀਅਰ ਜੰਗ ਭਵਿੱਖ ਦੀ ਗੱਲ ਕਰਦੇ ਹੋ ਜਾਂ ਈਵਨ ਜਦੋਂ ਥਰਡ ਵਰਲਡ ਵਾਰ ਦੀ ਗੱਲ ਹੁੰਦੀ ਹੈ ਤੇ ਫਿਰ ਜਿਹੜੇ ਬੜੇ ਡੀਪ ਮਜ਼ਹਬੀ ਲੋਕ ਨੇ, ਉਹ ਕ੍ਰਿਸਚੀਅਨਿਟੀ 'ਚ ਹੋਣ, ਇਸਲਾਮ 'ਚ ਹੋਣ, ਸਿੱਖਾਂ 'ਚ ਹੋਣ, ਉਹ ਕਿਆਮਤ, ਪਰਲੇ ਜਾਂ ਕਈ ਵਾਰ ਪਸਰਿਓ ਪਾਸਾਰਾ ਹਰ ਇੱਕ ਚੀਜ਼ ਦੀ ਤਬਾਹੀ ਵਾਲੀ ਦੇਖਦੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਹੁਣ ਪਿਛਲੇ ਦਿਨਾਂ 'ਚ ਹੀ ਜਿਹੜੇ ਦਿਨ ਗੁਜ਼ਰੇ ਨੇ, ਹੀਰੋਸ਼ੀਮਾ ਨਾਗਾਸਾਕੀ ਜਿਸ ਦੇ ਉੱਤੇ ਐਟਮ ਬੰਬ ਅਮਰੀਕਾ ਨੇ 80 ਵਰ੍ਹੇ ਪਹਿਲਾਂ ਵਰਸਾਏ, ਉਹਨਾਂ ਦੀ ਜਦੋਂ ਜਿਹੜੇ ਲੋਕ ਮਾਰੇ ਗਏ ਲੱਖਾਂ ਦੀ ਗਿਣਤੀ 'ਚ, ਔਰ ਜਿਹੜੇ ਬਚੇ ਵੀ ਸਰਵਾਈਵਲ, ਔਰ ਅੱਜ ਵੀ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਦੇ ਵਿੱਚ ਜੈਨੇਟਿਕ ਡਿਫੈਕਟ ਹੁੰਦੇ ਨੇ, ਤੇ ਉੱਥੇ ਜਾ ਕੇ ਪ੍ਰੇ ਵੀ ਕਰਦੇ ਨੇ ਔਰ ਇਹ ਵੀ ਕਹਿੰਦੇ ਨੇ ਕਿ ਵੀ ਇਹ ਜਿਹੜਾ ਮੁੜ ਕੇ ਕਦੇ ਨਾ ਇਸ ਧਰਤੀ ਤੇ ਵਾਪਰੇ। ਔਰ ਇਹੀ ਕਾਰਨ ਹੈ ਕਿ ਜਿਹੜੇ ਯੂਰਪ ਦੇ ਜਾਂ ਦੂਸਰੇ ਵੀ ਜਿਹੜੇ ਸਜਗ ਲੋਕ ਨੇ, ਉਹ ਜਿੱਥੇ ਨਿਊਕਲੀਅਰ ਵੇਸਟ ਹੁੰਦਾ ਹੈ, ਇਕੱਲਾ ਇਹੀ ਨਹੀਂ ਹੈ ਕਿ ਨਿਊਕਲੀਅਰ ਬੰਬ ਜਾਂ ਜਦੋਂ ਅਮਰੀਕਾ ਨੇ ਸੁੱਟੇ ਉਦੋਂ ਤਾਂ ਐਟਮ ਬੰਬ ਇੱਕ ਕਰੂਡ ਫਾਰਮ ਦੇ ਵਿੱਚ ਸੀ, ਉਦੋਂ ਅਜੇ ਮਿਸਾਈਲ ਸਿਸਟਮ ਡਿਵੈਲਪ ਨਹੀਂ ਸੀ ਹੋਇਆ। ਹੁਣ ਤਾਂ ਨਿਊਕਲੀਅਰ ਹੈਡ ਡਿਲੀਵਰੀ ਸਿਸਟਮ ਹੈ, ਹੁਣ ਕੋਈ ਜਹਾਜ਼ ਉਡਾਉਣ ਦੀ ਲੋੜ ਨਹੀਂ ਹੈ। ਆ ਜਿਹੜੀ ਹੁਣ ਈਵਨ ਭਾਰਤ ਪਾਕਿਸਤਾਨ ਦੇ ਵਿੱਚ ਵੀ 4 ਰੋਜ਼ਾ ਮਿਸਾਈਲ ਡਰੋਨ ਜੰਗ ਹੋਈ, ਕੋਈ ਦੂਸਰੇ ਦੀ ਟੈਰੀਟਰੀ 'ਚ ਜਾ ਕੇ ਉਹਨਾਂ ਨੇ ਥੋੜ੍ਹੀ ਤਬਾਹੀ ਕੀਤੀ ਹੈ ਜਾਂ ਦੂਸਰਾ ਕੀਤਾ ਹੈ। ਮਿਸਾਈਲਾਂ ਔਰ ਡਰੋਨ ਜਿਹੜੇ ਨੇ ਉਹ ਬਿਨਾਂ ਕਿਸੇ ਬੰਦੇ ਦੇ ਪਾਇਲਟ ਦੇ ਜਿਹੜਾ ਹੈ ਉਹ ਅਟੈਕ ਹੈ, ਔਰ ਮਿਸਾਈਲ ਜਿਹੜੀ ਆ ਉਹ ਹਿੱਟ ਕਰਦੀ ਔਰ ਮਿਸਾਈਲਾਂ ਦੋਨੋਂ ਪਾਸੇ ਜਿੱਥੇ ਤਬਾਹੀ ਦੀ ਥਾਂ ਬਣਦੀ ਹੈ। ਸੋ ਇਹੀ ਕਾਰਨ ਹੈ ਕਿ ਜਦੋਂ 1998 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 5 ਨਿਊਕਲੀਅਰ ਧਮਾਕੇ ਪੋਖਰਾਨ ਦੇ ਵਿੱਚ ਕੀਤੇ, ਜਿਹਦੀ ਕੋਈ ਲੋੜ ਨਹੀਂ ਸੀ। ਇੰਡੀਆ ਤਾਂ ਆਲਰੇਡੀ 1974 ਦੇ ਵਿੱਚ ਨਿਊਕਲੀਅਰ ਪਾਵਰ ਬਣ ਚੁੱਕਾ ਸੀ, ਐਟਮ ਦਾ ਧਮਾਕਾ ਪੋਖਰਾਨ 'ਚ ਕੀਤਾ ਸੀ। ਤੇ ਭਾਰਤ ਭਰ ਦੇ ਵਿੱਚ ਜਿਹੜਾ ਗਲੀਆਂ ਸੜਕਾਂ ਦੂਜੇ ਤੀਜੇ ਹਿੰਦੂ ਤੋਂ ਵੀ ਨਿਕਲ ਕੇ ਬੜੇ ਡਾਂਸ ਕਰ ਰਹੇ ਸੀ। ਔਰ ਇਹ ਬਾਹਰਲਿਆਂ ਨੇ ਲਿਖਿਆ ਕਿ ਵੀ ਡਾਂਸਿੰਗ ਫॉर ਬਿਕਮਿੰਗ ਨਿਊਕਲੀਅਰ, ਵੀ ਇਹਨਾਂ ਲੋਕਾਂ ਨੂੰ ਇਹ ਨਹੀਂ ਹੈ ਕਿ ਵੀ ਇਹ ਅਸੀਂ ਆਪਣੀ ਤਬਾਹੀ ਦਾ ਪਸਮੰਜਰ ਜਿਹੜਾ ਹੈ ਉਹ ਤਿਆਰ ਕਰ ਲਿਆ। ਔਰ ਬਿਲਕੁਲ ਜਦੋਂ ਹੀ ਇੰਡੀਆ ਨੇ 1974 ਵਾਲਾ ਜਿਹੜਾ ਪਹਿਲਾ ਧਮਾਕਾ ਹੀ ਕੀਤਾ, ਜਦੋਂ ਇੰਦਰਾ ਗਾਂਧੀ ਨੇ, ਉਦੋਂ ਮੈਂ ਜਿਹੜੇ ਉਦੋਂ ਅਮਰੀਕਾ ਦੇ ਐਂਬੈਸਡਰ ਸੀ ਭਾਰਤ ਦੇ ਵਿੱਚ, ਜਿਹੜੇ ਬਾਅਦ ਦੇ ਵਿੱਚ ਸੈਨੇਟਰ ਵੀ ਨਿਊਯਾਰਕ ਤੋਂ ਬਣੇ, ਡੈਨੀਅਲ ਜਿਹੜੇ ਨੇ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਵੀ ਮੈਡਮ ਡਾਊਨ ਦਾ ਰੋਡ ਸਮ ਮਿਲਟਰੀ ਜਨਰਲ ਵਿਲ ਕਾਲ ਯੂ ਐਂਡ ਸੇ ਕਿ ਕਸ਼ਮੀਰ ਹਵਾਲੇ ਕਰ ਦਿਓ, ਅਦਰਵਾਈਜ਼ ਵੀਲ ਮੀਟ ਇਨ ਹੈਵਨ। ਮਤਲਬ ਇਹ ਸੀ ਕਿ ਹੁਣ ਪਾਕਿਸਤਾਨ ਵੀ ਡਿਵੈਲਪ ਕਰੇਗਾ। ਔਰ ਜਦੋਂ ਅਸੀਂ ਗੱਲ ਕੀਤੀ ਪਿਛਲੇ ਕੱਲ੍ਹ ਵੀ ਕਿ ਜਨਰਲ ਆਸਿਫ ਮੁਨੀਰ ਨੇ ਟੈਂਪਾ ਫਲੋਰੀਡਾ ਦੇ ਵਿੱਚ ਪਾਕਿਸਤਾਨੀ ਡਾਇਸਪੋਰਾ ਨੂੰ ਐਡਰੈਸ ਕਰਦਿਆਂ ਕਿਹਾ ਕਿ ਵੀ ਜੇ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਹੋਇਆ, ਐਗਜ਼ਿਸਟੈਂਸ ਨੂੰ, ਤੇ ਫਿਰ ਅਸੀਂ ਨਿਊਕਲੀਅਰ ਆਪਸ਼ਨ ਔਰ ਉਹਦੇ ਥੱਲੇ ਅਸੀਂ ਜਿਹੜਾ ਅੱਧਾ ਸੰਸਾਰ ਹੈ ਉਹਨੂੰ ਨਾਲ ਲੈ ਜਾਵਾਂਗੇ। ਸੋ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਨਿਊਕਲੀਅਰ ਰੇਡੀਏਸ਼ਨਸ ਜਿਹੜੀਆਂ ਨੇ ਉਹ ਤਬਾਹੀ ਮਚਾਉਂਦੀਆਂ ਨੇ, ਉਹ ਕੋਈ ਇੱਕ ਖਿੱਤੇ ਤੱਕ ਤਾਂ ਨਹੀਂ ਮਹਿਦੂਦ ਹੁੰਦੀਆਂ, ਉਹ ਸਾਰੇ ਐਨਵਾਇਰਨਮੈਂਟ ਦੇ ਵਿੱਚ ਵੀ ਹੁੰਦਾ। ਔਰ ਉਸ ਦਾ ਅਸਰ ਜਿਹੜਾ ਜੇ ਕਹਿਣਾ ਹੋਏ ਵੀ ਲਗਭਗ ਅੱਧੀ ਦੁਨੀਆ ਤਾਂ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਹੀ ਵਸਦੀ ਹੈ, ਭਾਰਤ, ਪਾਕਿਸਤਾਨ ਔਰ ਬੰਗਲਾਦੇਸ਼, ਔਰ ਉਹ ਸਾਰਾ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਦਾ ਉਹ ਬੇਸ ਹੈ। ਪਰ ਇਹ ਗੱਲ ਜਦੋਂ ਇੰਦਰਾ ਗਾਂਧੀ ਨੇ 1974 ਦੇ ਵਿੱਚ ਪੋਖਰਾਨ ਟੈਸਟ ਕੀਤਾ ਤੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਜਿਹੜੇ ਨੇ ਉਹ ਜ਼ੁਲਫਿਕਾਰ ਅਲੀ ਭੁੱਟੋ ਸੀ, ਐਗਜ਼ੈਕਟ ਜਿਹੜੇ ਉਹਨਾਂ ਦੇ ਲਫ਼ਜ਼ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਸਬ ਕੰਟੀਨੈਂਟ ਦੀ ਜਿਹੜੀ ਹੈ ਉਹ ਬਰਬਾਦੀ ਦਾ ਰਸਤਾ ਖੁੱਲ੍ਹ ਗਿਆ। ਔਰ ਅਸੀਂ ਵੀ ਜਿਹੜਾ ਭਾਵੇਂ ਅਸੀਂ ਭੁੱਖੇ ਰਵਾਂਗੇ, ਘਾਹ ਖਾਵਾਂਗੇ, ਦੂਜਾ ਕਰਾਂਗੇ, ਹੁਣ ਅਸੀਂ ਵੀ ਜਿਹੜੀ ਹੈ ਉਹ ਨਿਊਕਲੀਅਰ ਪਾਵਰ ਬਣਾਂਗੇ। ਔਰ ਇੱਕ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮੇ ਵਾਂਗ ਹੈ ਕਿ ਕਿਵੇਂ ਜ਼ੁਲਫਿਕਾਰ ਅਲੀ ਭੁੱਟੋ ਨੇ
ਜਿਹੜਾ ਇਸ ਜਿਹੜੀ ਕਾਮਯਾਬੀ ਪਾਕਿਸਤਾਨ ਨੇ ਡਿਕਲੇਅਰਡ ਲਈ ਤਾਂ 1998 ਦੇ ਵਿੱਚ ਭਾਰਤ ਦੇ ਧਮਾਕਿਆਂ ਤੋਂ ਬਾਅਦ ਉਹਨਾਂ ਨੇ ਧਮਾਕੇ ਕੀਤੇ ਲਗਭਗ 2 ਹਫ਼ਤੇ ਬਾਅਦ, ਲੇਕਿਨ 1985 ਤੱਕ ਪਹੁੰਚਦਿਆਂ ਇਹ ਆਪਣੇ ਆਪ ਦੇ ਵਿੱਚ ਪਾਕਿਸਤਾਨ ਨੇ ਆਪਣੀ ਨਿਊਕਲੀਅਰ ਕੈਪੇਬਿਲਿਟੀ ਜਿਹੜੀ ਹੈ ਉਹ ਡਿਵੈਲਪ ਕਰ ਲਈ ਸੀ। ਔਰ ਇਹ ਗੱਲ ਜਨਰਲ ਜ਼ਿਆਉਲ ਹੱਕ ਨੇ ਰਾਜੀਵ ਗਾਂਧੀ ਜਿਹੜਾ 1985 ਪੀਰੀਅਡ ਦੇ ਵਿੱਚ ਇਸ ਕਿਸਮ ਦਾ ਹੀ ਆਪਣੀ ਮਾਂ ਵਾਂਗ ਜਿਹੜਾ ਉਹ ਐਕਸਪੈਂਸ਼ਨਿਸਟ ਡਿਜ਼ਾਈਨ ਸੋਚ ਰਿਹਾ ਸੀ, ਉਹਦੇ ਕੰਨ 'ਚ ਜ਼ਿਆਉਲ ਹੱਕ ਨੇ ਕਹਿਤਾ ਸੀ ਕਿ ਭੁਲੇਖੇ 'ਚ ਨਾ ਰਹਿਣਾ, ਅਸੀਂ ਆਲਰੇਡੀ ਨਿਊਕਲੀਅਰ ਬਣ ਗਏ ਔਰ ਇਹ ਰਸਤੇ ਨੂੰ ਨਾ ਚੁਣਿਓ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਫਿਰ ਜਦੋਂ 1999 ਦੇ ਵਿੱਚ ਕਾਰਗਿਲ ਕਨਫਲਿਕਟ ਹੁੰਦਾ ਹੈ ਤਾਂ ਇੰਡੀਆ ਨੇ ਉਹ ਕਾਰਗਿਲ 'ਚ ਹੀ ਆਪਣੇ ਫੌਜੀ ਬਰਵਾਈ ਗਏ, ਦੂਸਰੇ ਫਰੰਟ ਨਹੀਂ ਖੋਲੇ। ਵੈਸਟਰਨ ਫਰੰਟ ਜਿਹੜਾ ਅਕਸਰ 65 ਜਾਂ 71 ਵੇਲੇ ਜਿਹੜਾ ਉਹਨਾਂ ਦੀ ਐਡਵਾਂਟੇਜੀਅਸ ਪੋਜੀਸ਼ਨ ਹੁੰਦੀ ਹੈ ਜੰਗ ਦੇ ਫਰੰਟ 'ਚ ਇੰਡੀਆ ਦੀ, ਜਿਵੇਂ ਉਹਨਾਂ ਨੇ ਕੀਤਾ ਸੀ। ਬਿਲਕੁਲ। ਔਰ ਹੁਣ ਜਦੋਂ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਵਾਪਸ ਭਾਰਤ ਔਰ ਪਾਕਿਸਤਾਨ ਕਨਫਲਿਕਟ ਦੇ ਵਿੱਚ ਨਿਊਕਲੀਅਰ ਫੈਕਟਰ ਕਿਵੇਂ ਆਇਆ ਹੈ, ਔਰ ਅੱਜ ਵੀ ਜਦੋਂ ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਨੇ ਇੱਕ ਸਵਾਲ ਦੇ ਜਵਾਬ 'ਚ ਪੱਤਰਕਾਰ ਵੱਲੋਂ ਭਾਰਤ ਪਾਕਿਸਤਾਨ ਔਰ ਅਮਰੀਕਾ ਪਾਕਿਸਤਾਨ ਰਿਲੇਸ਼ਨਸ ਦੀ ਗੱਲ ਕੀਤੀ ਤੇ ਉਸ ਨੇ ਜਿਹੜਾ ਲਫ਼ਜ਼ ਵੀ ਇਸਤੇਮਾਲ ਕੀਤਾ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਸਾਡੀ ਈਵਨ ਹੈਡਿੰਗ ਦੇ ਵਿੱਚ ਵੀ ਹੈ ਕਿ ਇਹ ਦੋਨਾਂ ਮੁਲਕਾਂ ਨਾਲ ਅਮਰੀਕਾ ਪ੍ਰੈਜ਼ੀਡੈਂਟ ਟਰੰਪ ਦੇ ਚੰਗੇ ਸੰਬੰਧ ਨੇ ਔਰ ਇਹ ਜਦੋਂ ਟਕਰਾਅ ਹੋਇਆ ਔਰ ਉਹ ਲੜਾਈ ਅੱਗੇ ਵਧੀ ਔਰ ਪੋਟੈਂਸ਼ੀਅਲ ਕੈਟਾਸਟ੍ਰੋਫੀ ਇਹ ਲਫ਼ਜ਼ ਉਹਨੇ ਇਸਤੇਮਾਲ ਕੀਤੇ ਕਿ ਵੀ ਇਹ ਨਿਊਕਲੀਅਰ ਵੱਲ ਜਾ ਰਿਹਾ ਸੀ, ਜਿਹਦਾ ਮਤਲਬ ਪੋਟੈਂਸ਼ੀਅਲ ਕੈਟਾਸਟ੍ਰੋਫੀ ਤਾਂ ਫਿਰ ਤਬਾਹੀ ਹੁੰਦੀ ਹੈ, ਉਹਨੂੰ ਕਿਆਮਤ ਪਰਲੇ ਜੋ ਮਰਜ਼ੀ ਕਹੋ, ਕਿ ਉਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਰਾਹੀਂ ਗੱਲਬਾਤ ਕਰਕੇ ਉਸ ਪੋਟੈਂਸ਼ੀਅਲ ਕੈਟਾਸਟ੍ਰੋਫੀ ਨੂੰ ਰੋਕਿਆ। ਹੁਣ ਜਦੋਂ ਇਹ ਪਿਛਲੇ 2 ਦਿਨ ਦੀ ਇਹ ਚਰਚਾ ਹੈ, ਸਾਨੂੰ ਵੀ ਇਹ ਪੁੱਛਿਆ ਗਿਆ ਸੀ ਕਿ ਵੀ ਇਸ ਸਾਰੇ ਦੇ ਉੱਤੇ ਦੋਨਾਂ ਦੇ ਕੋਲ ਕੀ ਹਥਿਆਰ ਨੇ ਨਿਊਕਲੀਅਰ, ਉਹਨਾਂ ਦੇ ਕੋਲ ਕੀ ਹੈ, ਇੱਧਰ ਕੀ ਹੈ। ਔਰ ਗੱਲ ਕਰ ਲਈ ਇਹ ਨਹੀਂ ਹੈ ਕਿ ਵੀ ਜਿਵੇਂ ਮੈਂ ਕਿਹਾ ਕਿ ਵੀ ਤੁਹਾਡੀ ਜਿਹੜੀ ਯੂਰੇਨੀਅਮ ਜਾਂ ਪਲੂਟੋਨੀਅਮ ਬੇਸਡ ਤੁਹਾਡੀ ਕੈਪੇਬਿਲਿਟੀ ਕੀ ਹੈ, ਉਹ ਤਾਂ ਪਾਕਿਸਤਾਨ ਨੇ ਇਸ ਸਾਰੇ ਪੀਰੀਅਡ 'ਚ ਆਪਣੇ ਆਪ ਨੂੰ ਹੋਰ ਵੀ ਇੰਪਰੂਵ ਕੀਤਾ। ਮਿਸਾਈਲ ਸਿਸਟਮ ਡਿਲੀਵਰੀ ਤਾਂ ਮਿਸਾਈਲ ਜਿਹਨੂੰ ਨਿਊਕਲੀਅਰ ਵਾਰ-ਹੈਡ ਕਹਿੰਦੇ ਨੇ ਕਿ ਤੁਸੀਂ ਮਿਸਾਈਲ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਕੋਲ ਤਾਂ ਸਟ੍ਰੈਟੇਜਿਕ ਡੈਪਥ ਨਹੀਂ ਹੈ। 400 ਮੀਲ ਤੁਸੀਂ ਵਾਘਾ ਤੋਂ ਜਿਹੜਾ ਉਹ ਦਰਾ ਖੈਬਰ ਤੱਕ ਦੇਖ ਸਕਦੇ ਹੋ ਜਿੱਥੇ ਉਹਨਾਂ ਦੀ ਹੱਦ ਹੈ, ਲੇਕਿਨ ਪਾਕਿਸਤਾਨ ਹਾਲਾਂ ਭਾਰਤ ਦੀ 3000 ਮੀਲ ਹੋਏਗੀ ਜੇ ਤੁਸੀਂ ਦਿੱਲੀ ਤੋਂ ਅਸਾਮ ਤੱਕ ਦੇਖੋ, ਪਰ ਪਾਕਿਸਤਾਨ ਨੇ ਵੀ ਇਸ ਸਾਰੇ ਪੀਰੀਅਡ 'ਚ ਕੋਈ ਸ਼ਾਹੀਨ 1 ਕੋਈ ਸ਼ਾਹੀਨ 2 ਕੋਈ ਦੂਸਰੀਆਂ ਮਿਸਾਈਲਾਂ ਉਹ ਡਿਵੈਲਪ ਕੀਤੀਆਂ ਹੋਈਆਂ ਜਿਨ੍ਹਾਂ 'ਚ ਸਾਰਾ ਭਾਰਤ ਹੀ ਉਹਨਾਂ ਦੀ ਮਿਸਾਈਲ ਦੇ ਮਾਰ ਥੱਲੇ ਹੈ। ਹੁਣ ਗੱਲ ਜਿਹੜੀ ਇੱਕ ਵੱਡੀ ਇੰਸਟੀਚਿਊਟ ਹੈ ਉਹਨੂੰ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਕਹਿੰਦੇ ਨੇ, ਸਿਪਰੀ ਉਸ ਦੀ ਐਬਰੀਵੇਸ਼ਨ ਹੈ। ਉਹ ਕਾਊਂਟ ਰੱਖਦੀ ਹੈ ਕਿ ਕਿਸ ਮੁਲਕ ਦੇ ਕੋਲ ਕਿੰਨੇ ਵਾਰ-ਹੈਡ ਨੇ, ਕਿੰਨੇ ਨਿਊਕਲੀਅਰ ਅਸਾਸੇ ਨੇ, ਕਿੰਨਾ ਡਿਲੀਵਰੀ ਸਿਸਟਮ ਹੈ ਕੀ, ਔਰ ਉਹ ਹਰ ਸਾਲ ਆਪਣੀ ਰਿਪੋਰਟ ਅਪਡੇਟ ਕਰਦੇ ਰਹਿੰਦੇ ਨੇ। ਔਰ ਇਸ ਦੇ ਨਾਲ ਜਿਹੜੀ ਅਮਰੀਕੀ ਥਿੰਕ ਟੈਂਕ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਹੈ, ਸੋ ਜਦੋਂ ਇਹਨਾਂ ਦੋਨਾਂ ਦੀ ਅਸੀਂ ਰਿਪੋਰਟ ਮਿਲਾ ਕੇ ਦੇਖਦੇ ਹਾਂ, ਅਮਰੀਕਨ ਸਾਇੰਟਿਸਟਸ ਜਿਹੜਾ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਔਰ ਸਟਾਕਹੋਮ ਇੰਸਟੀਚਿਊਟ ਆਫ ਪੀਸ ਐਂਡ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਸਿਪਰੀ, ਤੇ ਇਹਨਾਂ ਦਾ ਜਿਹੜਾ ਰਫ ਐਸਟੀਮੇਟ ਉਹਨਾਂ ਦੋਨਾਂ ਮੁਲਕਾਂ ਬਾਰੇ ਦਿੱਤਾ ਹੈ, ਉਸ ਦੀ ਗੱਲ ਕਰਨ ਤੋਂ ਪਹਿਲਾਂ ਇਸ ਦੇ ਉੱਤੇ BBC ਦਾ ਇੱਕ ਕਾਫੀ ਜਿਹੜਾ ਉਹ ਵੈਲ ਰਿਸਰਚ ਆਰਟੀਕਲ ਹੈ ਔਰ ਉਹਦੇ 'ਚ ਉਹਨਾਂ ਨੇ 2 ਨੁਕਤੇ ਲਏ ਨੇ ਕਿ ਕਿਹਦੇ ਕੋਲ ਕਿੰਨੇ ਹਥਿਆਰ ਨੇ ਨਿਊਕਲੀਅਰ ਦੋਨਾਂ ਮੁਲਕਾਂ 'ਚ ਔਰ ਉਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਕਿਵੇਂ ਸ਼ੁਰੂ ਹੋਇਆ। ਸੋ ਜਿਹੜਾ ਅਸੀਂ ਆਲਰੇਡੀ ਇਸ ਦਾ ਜ਼ਿਕਰ ਕੀਤਾ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਜਦੋਂ 1974 'ਚ ਇੰਦਰਾ ਗਾਂਧੀ ਨੇ ਪੋਖਰਾਨ 1 ਕੀਤਾ ਤੇ ਭੁੱਟੋ ਨੇ ਇਹ ਜਿਹੜਾ ਐਲਾਨ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਹੁਣ ਜਿਹੜਾ ਇੰਡੀਅਨ ਸਬ ਕੰਟੀਨੈਂਟ ਆ ਉਹ ਸੇਫ ਨਹੀਂ ਰਹਿ ਗਿਆ ਔਰ ਪਾਕਿਸਤਾਨ ਨੂੰ ਵੀ ਜਿਹੜਾ ਪਰਮਾਣੂ ਸ਼ਕਤੀ ਬਣਨਾ ਹੋਏਗਾ। ਔਰ ਉਹਨਾਂ ਦਾ ਉਹ ਬਿਆਨ ਕਿ ਜੇ ਭਾਰਤ
ਦੇ ਬਰਾਬਰ ਅਸੀਂ ਹੁਣ ਖੜਾ ਹੋਣਾ ਤੇ ਸਾਨੂੰ ਬੰਬ ਬਣਾਉਣਾ ਪੈਣਾ, ਉਸ ਦੇ ਲਈ ਅਸੀਂ ਘਾਹ ਖਾ ਲਾਂਗੇ, ਪੱਤੇ ਖਾ ਲਾਂਗੇ, ਭੁੱਖੇ ਵੀ ਸੌਂ ਜਾਾਂਗੇ, ਲੇਕਿਨ ਸਾਨੂੰ ਆਪਣਾ ਬੰਬ ਬਣਾਉਣਾ ਹੋਏਗਾ, ਸਾਡੇ ਕੋਲ ਕੋਈ ਦੂਸਰਾ ਰਸਤਾ ਨਹੀਂ ਹੈ। ਇਹ ਹੈ ਵਿਜ਼ਨਰੀ ਪਾਰਟ। ਉਹਨਾਂ ਨੂੰ ਨਜ਼ਰ ਆ ਗਿਆ ਕਿ ਬਈ ਟ੍ਰੈਡੀਸ਼ਨਲ ਜਿਹੜੀ ਵਾਰਫੇਅਰ ਹੈ ਉਹਦੇ 'ਚ ਤਾਂ ਅਸੀਂ ਮੈਚ ਨਹੀਂ ਹਾਂ ਇੰਡੀਆ ਦਾ। ਹਾਲਾਂ ਹੁਣ ਤਾਂ ਈਵਨ ਟ੍ਰੈਡੀਸ਼ਨਲ 'ਚ ਵੀ ਪਾਕਿਸਤਾਨ ਨੇ 4 ਰੋਜ਼ਾ ਇਸ 'ਚ ਦੱਸ ਦਿੱਤਾ ਹੈ ਕਿ ਲੇਕਿਨ ਉਸ ਪੀਰੀਅਡ 'ਚ ਜਿਵੇਂ ਪਾਕਿਸਤਾਨ ਦੀ ਡਿਫੀਟ ਹੋਈ ਈਸਟ ਪਾਕਿਸਤਾਨ ਦੇ ਵਿੱਚ, ਸੋ ਉਹਨਾਂ ਨੂੰ ਲੱਗਾ ਵੀ ਜਿਹੜਾ ਇਕੁਅਲਾਈਜ਼ਰ ਹੈ, ਨਿਊਕਲੀਅਰ ਤਾਂ ਫਿਰ ਛੋਟਾ ਹੋਏ ਵੱਡਾ ਹੋਏ ਉਹ ਇਕੁਅਲਾਈਜ਼ਰ ਹੀ ਹੁੰਦਾ। ਔਰ ਇਸ ਸਾਰੇ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਐਂਟਰੀ ਹੁੰਦੀ ਹੈ ਡਾਕਟਰ ਅਬਦੁਲ ਕਾਦਰ ਖਾਨ ਦੀ, ਜਿਹੜੇ ਆ ਬੇਸ਼ੱਕ ਜਿਹੜੇ ਉਹ ਜੰਮੇ ਤਾਂ ਭੋਪਾਲ 'ਚ ਸੀ, ਲੇਕਿਨ ਜਦੋਂ ਭਾਰਤ ਨੇ ਇਹ ਧਮਾਕੇ ਕੀਤੇ ਨੇ ਤੇ ਉਹ 1972 ਦੇ ਵਿੱਚ ਐਮਸਟਰਡਮ 'ਚ ਫਿਜ਼ੀਕਲ ਡਾਇਨਾਮਿਕਸ ਰਿਸਰਚ ਲੈਬੋਰਟਰੀ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲੀ। ਇਹ ਇੱਕ ਲੰਬੀ ਚੌੜੀ ਗੱਲ ਹੈ ਵੀ ਕਿਵੇਂ ਫਿਰ ਡਾਕਟਰ ਅਬਦੁਲ ਕਦੀਰ ਖਾਨ ਨੇ ਆਪਣੀਆਂ ਸੇਵਾਵਾਂ ਭੁੱਟੋ ਨੂੰ ਦਿੱਤੀਆਂ ਔਰ ਕਿਵੇਂ ਉਹ ਆਪਣੀ ਫੈਮਿਲੀ ਦੇ ਨਾਲ ਪਾਕਿਸਤਾਨ ਆ ਗਏ। ਉੱਥੇ ਜੋ ਵੀ ਉਹਨਾਂ ਕੋਲ ਜਾਣਕਾਰੀ ਸੀ ਉਹ ਉਹਨਾਂ ਨੇ ਉੱਥੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦਾ ਬੌਂਬ ਬਣਾਉਣ ਦੇ ਵਿੱਚ ਜਿਹੜੀ ਹੈ ਉਹ ਅਪਲਾਈ ਕੀਤੀ। ਜਿਵੇਂ ਮੈਂ ਕਿਹਾ ਵੀ 1985 ਤੱਕ ਪਾਕਿਸਤਾਨ ਕੋਲ ਜਿਹੜਾ ਐਨਰਿਚਡ ਯੂਰੇਨੀਅਮ ਸੀ ਜਿਹਦੇ ਨਾਲ ਜਿਹੜਾ ਉਹ ਬੰਬ ਬਣਾਇਆ ਜਾ ਸਕਦਾ ਹੈ। ਔਰ 1998 ਦੇ ਵਿੱਚ ਤੇ ਇਸ ਤੇ ਫਿਰ ਸਾਹਮਣੇ ਸਬੂਤ ਹੋਏ ਕਿ ਭਾਰਤ ਦੇ 5 ਨਿਊਕਲੀਅਰ ਧਮਾਕਿਆਂ ਦੇ ਜਵਾਬ 'ਚ ਪਾਕਿਸਤਾਨ ਨੇ 6 ਧਮਾਕੇ ਕੀਤੇ। ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦਿਆਂ ਹੁਣ ਸਿਪਰੀ ਜਿਸ ਇੰਸਟੀਚਿਊਟ ਦਾ ਮੈਂ ਜ਼ਿਕਰ ਕੀਤਾ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਪਾਕਿਸਤਾਨ ਦੇ ਕੋਲ ਲਗਭਗ 170 ਜਿਹੜੇ ਨੇ ਉਹ ਪਰਮਾਣੂ ਹਥਿਆਰ ਨੇ, 170। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਭਾਰਤ ਦੇ ਕੋਲ 180 ਦੇ ਕਰੀਬ ਨੇ। ਹੁਣ ਤੁਸੀਂ ਇਹ ਦੇਖੋ ਕਿ ਵੀ ਭਾਰਤ ਦਾ ਤਾਂ ਸਾਈਜ਼ 4 ਗੁਣਾ ਵੱਡਾ ਹੈ, 5 ਗੁਣਾ ਦੂਜੇ, ਔਰ ਨਿਊਕਲੀਅਰ ਦੇ ਵਿੱਚ ਵੀ ਛੋਟਾ ਜਾਂ ਵੱਡਾ ਹੁਣ 170 ਥੋੜੇ ਨਹੀਂ ਹੈ। ਜੇ ਉਹ ਕਿਹਾ ਜਨਰਲ ਆਸਮ ਮਨੀਰ ਨੇ ਕਿ ਵੀ ਅੱਧੇ ਸੰਸਾਰ ਨੂੰ ਲੈ ਜਾਾਂਗੇ ਤੇ ਉਹ ਬਿਲਕੁਲ ਠੀਕ ਹੈ। ਇੰਨੇ ਨਿਊਕਲੀਅਰ ਹਥਿਆਰ ਹਾਫ ਦਾ ਵਰਲਡ ਨੂੰ ਜਿਹੜਾ ਉਹ ਟੋਟਲ ਡਿਸਟਰਕਸ਼ਨ ਤੇ ਬਾਕੀਆਂ ਦੀਆਂ ਵੀ ਜੇ ਉਹ ਫਿਰ ਕਿਤੇ ਵੀ ਹੋਏ ਉਹ ਉਹਨਾਂ ਦੀ ਅਮਰੀਕਨਾਂ ਦੀ ਐਪਲ ਪਾਈ ਦੇ ਵਿੱਚ ਵੀ ਜਿਹੜੀ ਹੈ ਉਹਦੀ ਯੂਰੇਨੀਅਮ ਦੀ ਰੇਡੀਏਸ਼ਨ ਹੋਏਗੀ। ਔਰ ਇਹ ਸਾਰਾ ਜਿਹੜਾ ਉਹਨਾਂ ਦਾ ਇਹ ਕਹਿਣਾ ਕਿ ਵੀ ਕਿਉਂਕਿ ਜਿਹੜੀ ਭਾਰਤ ਦੀ ਕਨਵੈਨਸ਼ਨਲ ਮਿਲਟਰੀ ਸੁਪੀਰੀਅਰਿਟੀ ਹੈ ਉਹਨੂੰ ਪਾਕਿਸਤਾਨ ਕਾਊਂਟਰ ਕਰ ਹੀ ਸਕਦਾ ਸੀ ਤੇ ਉਹ ਨਿਊਕਲੀਅਰ ਦੇ ਨਾਲ। ਔਰ ਬਾਕੀ ਫਿਰ ਚੇਨ ਆਫ ਕਮਾਂਡ ਔਰ ਦੂਸਰੇ ਤੀਸਰੇ ਇਸ਼ੂ ਕੋਈ ਬਹੁਤੇ ਮਾਨੇ ਨਹੀਂ ਰੱਖਦੇ, ਕਿਉਂਕਿ ਜਦੋਂ ਇੱਕ ਵਾਰ ਕਨਫਲਿਕਟ ਸ਼ੁਰੂ ਹੋ ਜਾਏ ਔਰ ਜਿਵੇਂ ਜਨਰਲ ਆਸਮ ਮਨੀਰ ਨੇ ਕਿਹਾ ਕਿ ਵੀ ਜੇ ਸਾਨੂੰ ਲੱਗਾ ਕਿ ਵੀ ਸਾਡੀ ਹੋਂਦ ਹੀ ਨਹੀਂ ਹੈ, ਫਿਰ ਉਹ ਜਿਹੜਾ ਕੱਲ ਵੀ ਮੈਂ ਕਿਹਾ ਸੀ ਕਿ ਵੀ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬेंगे। ਲੇਕਿਨ ਇਹ ਜਿਹੜਾ ਜਿਸ ਲੈਵਲ ਦੇ ਦੋਨਾਂ ਦੇ ਕੋਲ ਬੈਟਰ ਕੁਆਲਿਟੀ ਜਿਹੜਾ ਉਹ ਨਿਊਕਲੀਅਰ ਆਰਸੈਨਲ ਹੈ, ਇਹ ਫਿਰ ਕਿਆਮਤ ਵਾਲੀ ਗੱਲ ਹੀ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਕਿਸ ਖਿੱਤੇ 'ਚ ਕੀ ਤਬਾਹੀ ਹੋਏਗੀ। ਇਸੇ ਲਈ ਜਦੋਂ 3rd ਵਰਲਡ ਵਾਰ ਦਾ ਜ਼ਿਕਰ ਹੁੰਦਾ ਹੈ ਤੇ ਐਲਬਰਟ ਆਇਨਸਟਾਈਨ ਨੂੰ ਕੋਟ ਕੀਤਾ ਜਾਂਦਾ ਜਿਹਨੇ ਕਿਹਾ ਸੀ ਕਿ ਚੌਥੀ ਸੰਸਾਰ ਜੰਗ ਡੰਡਿਆਂ ਦੇ ਨਾਲ ਲੜੀ ਜਾਏਗੀ। ਮਤਲਬ ਇਹ ਸੀ ਕਿ ਜੇ ਤੀਸਰੀ ਸੰਸਾਰ ਜੰਗ ਹੋਈ, ਹੁਣ ਇਹੀ ਕਾਰਨ ਇਹੀ ਫੀਅਰ ਯੂਕਰੇਨ ਦੇ ਬੇਸ਼ੱਕ ਫਰਾਈਡੇ ਜਿਹੜੀ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਔਰ ਪੁਤਿਨ 'ਚ ਹੋਣ ਜਾ ਰਹੀ ਹੈ ਉਸ 'ਚੋਂ ਕੀ ਨਿਕਲੇਗਾ ਕੀ ਨਹੀਂ, ਲੇਕਿਨ ਰਸ਼ੀਆ ਵੀ ਆਲਰੇਡੀ ਇਹ ਧਮਕੀ ਦੇ ਚੁੱਕਾ ਹੈ ਕਿ ਵੀ ਜੇ ਨਾ ਹਟੇ ਯੂਰਪ ਔਰ ਨੈਟੋ ਔਰ ਦੂਜੇ ਤੀਜੇ ਤੇ ਮੈਂ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਵੀ ਜਿਹੜਾ ਹੈ ਉਸ ਤੋਂ ਵੀ ਅਸੀਂ ਗਰੇਜ਼ ਨਹੀਂ ਕਰਾਂਗੇ। ਔਰ ਈਵਨ ਜਿਹੜਾ ਉਹਨਾਂ ਦਾ ਐਕਸ ਪ੍ਰੈਜ਼ੀਡੈਂਟ ਸੀ ਉਹਨੇ ਹੋਰ ਤਿੱਖਾ ਬਿਆਨ ਦਿੱਤਾ ਤੇ ਇਧਰ ਨਿਊਕਲੀਅਰ ਲੇਸਡ 2 ਜਿਹੜੀਆਂ ਨੇ ਸਬਮਰੀਨ ਔਰ ਜਿਹੜੀਆਂ ਨੇ ਇਹਨੇ ਪ੍ਰੈਜ਼ੀਡੈਂਟ ਟਰੰਪ ਨੇ ਉਧਰ ਭੇਜ ਦਿੱਤੀਆਂ। ਸੋ ਜਦੋਂ ਅਸੀਂ ਕਹਿ ਰਹੇ ਹਾਂ ਕਿ ਵੀ ਨਿਊਕਲੀਅਰ ਰੇਡੀਏਸ਼ਨ ਤਾਂ ਜਦੋਂ ਆਏਗੀ ਉਹ ਆਏਗੀ, ਪਰ ਜਦੋਂ ਨਿਊਕਲੀਅਰ ਦੀ ਧਮਕੀ ਜਾਂ ਗੱਲਬਾਤ ਵੀ ਹੁੰਦੀ ਹੈ ਤਾਂ ਇਹ ਸਾਹਮਣੇ ਆ ਰਿਹਾ ਹੁੰਦਾ ਹੈ ਕਿ ਨਿਊਕਲੀਅਰ ਵਾਰਫੇਅਰ ਦੇ ਬੱਦਲ ਸਾਡੇ ਸਿਰ ਉੱਤੇ ਮੰਡਰਾ ਰਹੇ ਨੇ। ਉਹ ਵਕਤ ਕਦੇ ਨਾ ਆਏ ਕਿ ਕਿਸੇ ਵੀ ਮੁਲਕ ਦੇ ਨੂੰ ਦੂਸਰੇ ਦੇ ਖਿਲਾਫ ਉਹ ਨਿਊਕਲੀਅਰ ਹਥਿਆਰ ਇਸਤੇਮਾਲ ਕਰਨੇ ਪੈਣ, ਪਰ ਆਪਣੀ ਤਬਾਹੀ ਦਾ ਸਮਾਨ ਇਨਸਾਨਾਂ ਨੇ ਖੁਦ ਹੀ ਤਿਆਰ ਕੀਤਾ ਹੋਇਆ। ਔਰ ਇਸ ਜੇ ਮੈਂ ਇਹ ਕਹਾਂ ਕਿ ਇਸ ਵੇਲੇ
ਜਿਹੜੀਆਂ ਨੇ ਆਲਮੋਸਟ 9 ਨਿਊਕਲੀਅਰ ਪਾਵਰਸ ਨੇ, 5 ਰੈਕਗਨਾਈਜ਼ ਇਹਨਾਂ ਕੋਲ ਨਿਊਕਲੀਅਰ ਆਰਸਨਲ, ਉਹਨਾਂ 'ਚ ਅਮਰੀਕਾ ਔਰ ਚਾਈਨਾ, UK, ਫਰਾਂਸ, ਰਸ਼ੀਆ ਸ਼ਾਮਲ ਹੈ, ਔਰ ਫਿਰ ਭਾਰਤ, ਪਾਕਿਸਤਾਨ, ਨਾਰਥ ਕੋਰੀਆ ਔਰ ਇਜ਼ਰਾਈਲ। ਤੇ ਇੰਨੇ ਕੁ ਨੇ ਹਥਿਆਰ ਕਿ ਵੀ ਉਹ ਹਰ ਇੱਕ ਦੀ ਤਬਾਹੀ ਇਸ ਦੇ ਵਿੱਚ ਲਿਖੀ ਹੋਈ ਹੈ। ਅਸੀਂ ਤਾਂ ਇਹੀ, ਹਾਲਾਂ ਮੈਂ ਕਿਉਂਕਿ ਇਸ ਦੇ ਉੱਤੇ ਸਵਾਲ ਵੀ ਸਨ, ਇਸ ਲਈ ਇਹਦਾ ਮੈਂ ਡਿਸਕਸ ਕਰਨਾ ਜ਼ਰੂਰੀ ਸਮਝਿਆ, ਪਰ ਅਸੀਂ ਇਹੀ ਗੁਰੂ ਚਰਨਾਂ 'ਚ, ਰੱਬ ਦੀ ਦਰਗਾਹ 'ਚ, ਰਬੁਲ ਆਲਮੀਨ ਦੇ ਅੱਗੇ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਥੈ ਲਿਹੋ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।